ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੋਲਡ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਮੁੱਦੇ ਨੂੰ ਵਿਚਾਰਨ ਵਾਲੇ ਹਾਂ ਉਹ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜੁੜਿਆ ਹੈ ਤੇ ਭਾਰਤ ਦੇ ਸੰਵਿਧਾਨ ਦੇ ਨਾਲ ਜੁੜਿਆ ਹੋਇਆ। ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਟੇਟਮੈਂਟ ਦਿੱਤੀ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਉਸ ਨੂੰ ਹੁਣ ਲਾਗੂ ਕਰਨ ਦਾ ਸਮਾਂ ਆ ਗਿਆ ਤੇ ਇਸ ਉੱਤੇ ਹੁਣ ਭਾਰਤ ਦੇ ਵਿੱਚ ਕਾਫੀ ਸਿਆਸਤ ਵੀ ਮਗੀ ਹੋਈ ਆ ਤੇ ਭਾਰਤ ਦੀਆਂ ਘੱਟ ਗਿਣਤੀਆਂ ਵੀ ਫਿਕਰਮੰਦ ਨੇ ਕਿ ਉਹਨਾਂ ਦੀ ਜਿਹੜੀ ਆਈਡੈਂਟੀਟੀ ਪਹਿਲਾਂ ਹੀ ਭਾਰਤੀ ਸਿਆਸਤ ਦੇ ਵਿੱਚ ਜਾਂ ਭਾਰਤੀ ਰਾਜ ਪ੍ਰਣਾਲੀ ਦੇ ਵਿੱਚ ਖਤਰੇ ਵਿੱਚ ਹੈ ਤੇ ਉਸ ਦੇ ਉੱਤੇ ਹੋਰ ਜਿਹੜਾ ਖਤਰਾ ਆ ਉਹ ਗੰਭੀਰ ਹੋ ਗਿਆ ਹੈ। ਤੇ ਸਿੱਖਾਂ ਵੱਲੋਂ ਵੀ ਜਿਹੜਾ ਇਹ ਯੂਨੀਫਾਰਮ ਸਿਵਲ ਕੋਡ ਆ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੁਸਲਮਾਨਾਂ ਵੱਲੋਂ ਵੀ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਹੋਰ ਘੱਟ ਗਿਣਤੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਨੇ। ਤਾਂ ਇਹ ਯੂਨੀਫਾਰਮ ਸਿਵਲ ਕੋਡ ਹੈ ਕੀ ਤੇ ਕਿਉਂ ਸਿੱਖ ਇਸ ਦਾ ਵਿਰੋਧ ਕਰ ਰਹੇ ਨੇ, ਇਸ ਬਾਰੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹਾਜ਼ਰ ਰਹਿਣਗੇ ਐਜ਼ ਅ ਗੈਸਟ ਵਰਲਡ ਸਿੱਖ ਨਿਊਜ਼ ਦੇ ਐਡੀਟਰ ਤੇ ਪਿਛਲੇ ਦਿਨੀ ਇਹ ਯੂਨੀਫਾਰਮ ਸਿਵਲ ਕੋਡ ਬਾਰੇ ਜਿਹੜਾ ਸਿੱਖਾਂ ਵੱਲੋਂ ਆਪਣਾ ਇੱਕ ਪਰਸਨਲ ਲਾਅ ਬੋਰਡ ਬਣਾਇਆ ਗਿਆ, ਸਿੱਖ ਪਰਸਨਲ ਲਾਅ ਬੋਰਡ ਬਣਾਇਆ ਗਿਆ, ਉਸ ਦੇ ਕਨਵੀਨਰ ਸਰਦਾਰ ਜਗਮੋਹਨ ਸਿੰਘ ਜੋ ਕਿ ਲਗਾਤਾਰ ਜਿਹੜੀਆਂ ਸਰਗਰਮੀਆਂ ਨੇ, ਸਿੱਖ ਐਕਟਿਵਿਸਟ ਵੀ ਨੇ ਤੇ ਲਿਖਦੇ ਵੀ ਰਹਿੰਦੇ ਨੇ ਤੇ ਵੱਖ-ਵੱਖ ਮਸਲਿਆਂ ਤੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਰਹਿੰਦੇ ਨੇ। ਉਹ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਇਸ ਵਿਸ਼ੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਜੀ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਜਗਮੋਹਨ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਜਿਹੜਾ ਜਦੋਂ ਤੋਂ ਇਹ ਮਸਲਾ ਸਾਹਮਣੇ ਆਇਆ ਅਖਬਾਰਾਂ ਦੇ ਵਿੱਚ ਆ ਰਿਹਾ ਚਰਚਾ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਵਿਰੋਧ ਕੀਤਾ ਪਰ ਲੋਕਾਂ ਨੂੰ ਇਸ ਬਾਰੇ ਬੜਾ ਘੱਟ ਪਤਾ ਆ ਕਿ ਇਹ ਹੈ ਕੀ ਦਰਅਸਲ ਯੂਨੀਫਾਰਮ ਸਿਵਲ ਕੋਡ ਜਿਹੜਾ ਆ। ਤਾਂ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਯੂਨੀਫਾਰਮ ਸਿਵਲ ਕੋਡ ਕੀ ਆ। ਸੰਖੇਪ ਦੇ ਵਿੱਚ ਇਸ ਤਰ੍ਹਾਂ ਹੈ ਜੀ ਕਿ ਜਿਹੜੇ ਸਾਡੇ ਜਨਮ ਦੇ, ਮਰਨ ਦੇ, ਵਿਆਹ ਸ਼ਾਦੀ ਦੇ, ਤਲਾਕ ਦੇ, ਮੁਤਬੰਨਾ ਲੈਣ ਦੇ, ਵਿਰਾਸਤ ਦੇ ਜਿਹੜੇ ਕਾਨੂੰਨ ਨੇ ਉਹ ਜਿਹੜੇ ਨੇ ਵੱਖ-ਵੱਖ ਕੌਮਾਂ ਦੇ ਵੱਖ-ਵੱਖ ਕਾਨੂੰਨ ਨੇ। ਉਹ ਕਸਟਮਰੀ ਲਾਜ਼ ਨੇ। ਸਾਡੀ ਸਿੱਖ ਰਹਿਤ ਮਰਿਆਦਾ ਹੈਗੀ ਜਿਹਦੇ ਆਧਾਰ ਤੇ ਅਸੀਂ ਬਹੁਤ ਕੁਝ ਆਪਣਾ ਜੀਵਨ ਜਾਂਚ ਆਪਣੀ ਨਿਰਭਰ ਕਰਦੇ ਹਾਂ। ਭਾਰਤ ਦੇ ਸੰਵਿਧਾਨ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦੇ ਤਹਿਤ ਲਿਖਿਆ ਹੈ ਕਿ ਤੁਸੀਂ ਕੋਸ਼ਿਸ਼ ਕਰਦੇ ਰਹਿਣਾ ਹੈ ਕਿ ਇੱਕ ਯੂਨੀਫਾਰਮ ਸਿਵਲ ਕੋਡ ਸਥਾਪਿਤ ਹੋਵੇ ਤੇ ਵੱਖ-ਵੱਖ ਸਮੇਂ ਤੇ ਪਿਛਲੇ ਸਮਿਆਂ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਲਗਾਤਾਰ ਕੀਤੀਆਂ ਗਈਆਂ ਔਰ ਲਗਾਤਾਰ ਹੀ ਲਗਭਗ ਸਾਰੀਆਂ ਕੌਮਾਂ ਨੇ, ਖਾਸ ਕਰਕੇ ਘੱਟ ਗਿਣਤੀ ਕੌਮਾਂ ਨੇ ਅਤੇ ਕਬੀਲਿਆਂ ਨੇ ਇਸ ਦਾ ਵਿਰੋਧ ਕੀਤਾ। ਹੁਣ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਇਸ ਨੂੰ ਲਾਗੂ ਕਰਨਾ ਹੈ, ਹਲੇ ਸਰਕਾਰ ਨੇ ਆਪਣੇ ਸਾਰੇ ਪੱਤੇ ਨਹੀਂ ਖੋਲੇ ਲੇਕਿਨ ਉਹ ਦੇਖ ਰਹੇ ਨੇ ਕਿ ਬਈ ਵਿਰੋਧੀ ਕੀ ਕਹਿੰਦੇ ਨੇ, ਆਪੋਜੀਸ਼ਨ ਕੀ ਕਹਿੰਦੀ ਹੈ ਤੇ ਜਿਸ ਤਰੀਕੇ ਨਾਲ ਉਹ ਬਜ਼ਿੱਦ ਹੋ ਕੇ ਉਹਨਾਂ ਨੇ ਪਿਛਲੀਆਂ ਆਪਣੀਆਂ ਜਿਹੜੀਆਂ ਮੁੱਦੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਉਹ ਪ੍ਰਮੁੱਖ ਮੁੱਦਾ ਸਮਝਦੇ ਸਨ, ਜਿਵੇਂ 370 ਧਾਰਾ ਹੈਗੀ ਹੈ ਕਸ਼ਮੀਰ ਦੇ ਵਿੱਚ ਜਾਂ ਜਿਹੜਾ ਰਾਮ ਮੰਦਿਰ ਦਾ ਮਸਲਾ ਹੈ, ਜਿਵੇਂ ਉਹ ਸਾਰੇ ਮਸਲੇ ਇਹਨਾਂ ਨੇ ਆਪਣੇ ਪੂਰੇ ਕੀਤੇ ਨੇ ਤੇ ਬਹੁਤ ਵੱਡਾ ਖਦਸ਼ਾ ਘੱਟ ਗਿਣਤੀ ਕੌਮਾਂ ਦੇ ਵਿੱਚ ਅਤੇ ਵਿਰੋਧੀ ਪਾਰਟੀਆਂ ਨੂੰ ਹੈਗਾ ਕਿ ਸ਼ਾਇਦ ਇਹ ਵੀ ਇਹ ਆਪਣੀ ਮੈਜੋਰਿਟੀ ਦੇ ਆਧਾਰ ਤੇ ਭਾਵੇਂ ਕਿ ਇੱਕ ਵੱਡੀ ਗਿਣਤੀ ਨੂੰ ਨਾ ਵੀ ਮਨਜ਼ੂਰ ਹੋਵੇ ਤਾਂ ਵੀ ਇਹ ਲਾਗੂ ਕਰਨ ਦੇ ਲਈ ਆਪਣਾ ਜਿਹੜੀ ਜ਼ਿੱਦ ਪੂਰੀ ਕਰਨ ਜਾ ਰਹੇ ਨੇ। ਬਿਲਕੁਲ ਜਗਮੋਹਨ ਸਿੰਘ ਜੀ, ਜਿਹੜਾ ਪਰਸਨਲ ਲਾਜ਼ ਨੇ ਜਿਹੜੇ, ਜਿੱਥੋਂ ਤੱਕ ਮੈਨੂੰ ਜਾਣਕਾਰੀ ਆ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਮੁਸਲਿਮਸ ਦੇ ਲਈ ਆਪਣਾ ਪਰਸਨਲ ਲਾਅ ਅੱਜ ਤੱਕ ਹੈਗਾ ਆ ਪਰ ਸਿੱਖਾਂ ਦੇ ਲਈ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਵਿਧਾਨ ਆ ਉਹ ਨਹੀਂ ਆ। ਤੇ ਫਿਰ ਜਿਹੜਾ ਸਿੱਖਾਂ ਦਾ ਵਿਰੋਧ ਆ ਯੂਨੀਫਾਰਮ ਸਿਵਲ ਕੋਡ ਦਾ ਵੀ ਉਹ ਕਿਵੇਂ ਤਰਕਸੰਗਤ ਹੁੰਦਾ ਹੈ? ਸਿੱਖ ਆਲਰੇਡੀ ਜਿਹੜਾ ਹੈਗਾ ਹਿੰਦੂ ਸਿਵਲ ਕੋਡ ਦੇ ਤਹਿਤ ਆਏ ਹੋਏ ਨੇ। ਸਾਡੇ ਲਈ ਇਹ ਵੀ ਮਸਲਾ ਹੈ ਕਿ ਅੱਗੋਂ ਇਹ ਕੀ ਕਰਨਗੇ, ਲੇਕਿਨ ਨਾਲ ਹੀ ਸਾਡੇ ਵਿੱਚ ਇਹ ਮਸਲਾ ਹੈ ਕਿ ਜਿਹਦੇ ਵਿੱਚ ਸਾਨੂੰ ਆਲਰੇਡੀ ਜਜ਼ਬ ਕੀਤਾ ਗਿਆ ਉਹਦੇ ਚੋਂ ਅਸੀਂ ਨਿਕਲਣਾ ਕਿਵੇਂ ਹੈ। ਚਾਹੇ ਉਹ ਵਿਆਹ ਦਾ ਕਾਨੂੰਨ ਹੋਵੇ, ਭਾਵੇਂ ਸਾਡਾ ਆਨੰਦ ਮੈਰਿਜ ਐਕਟ ਪਾਸ ਤੇ ਹੋ ਗਿਆ
लेकिन लागू किन्ने सूबियां विच होया ते क्यों नहीं लागू होया? ਇਹਦੇ ਵਿੱਚ ਜਿੱਥੇ ਕੌਮ ਨੂੰ ਆਪਣੇ ਆਪ ਨੂੰ ਜਵਾਬ ਦੇਣਾ ਹੈ, ਆਪਣੇ ਆਪ ਨੂੰ ਸਵਾਲ ਪੁੱਛਣੇ ਨੇ ਕਿ ਉਹ ਲਗਾਤਾਰਤਾ ਕਿਉਂ ਨਹੀਂ ਲਗਾ ਸਕੇ। ਇਸੇ ਤਰ੍ਹਾਂ ਬਾਕੀ ਕੌਮਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਜ਼ਿਆਦਾ ਚਿੰਤਾ ਹੈ। ਸਿੱਖਾਂ ਨੇ ਕੋਈ ਵੀ ਮੁੱਦਾ ਲਗਾਤਾਰਤਾ ਨਾਲ ਸਰਕਾਰ ਦੇ ਖੇਮੇ ਵਿੱਚ ਨਹੀਂ ਰੱਖਿਆ, ਜਿਸ ਕਰਕੇ ਅਸੀਂ ਡਾਈਵੋਰਸ ਐਕਟ ਜੇ ਕਿਸੇ ਨੇ ਤਲਾਕ ਲੈਣਾ ਹੈ ਤੇ ਉਹ ਹਿੰਦੂ ਡਿਵੋਰਸ ਐਕਟ ਦੇ ਤਹਿਤ ਕਰਦਾ। ਸਪੈਸ਼ਲ ਮੈਰਿਜ ਐਕਟ ਦਾ ਪ੍ਰੋਵੀਜ਼ਨ ਹੈਗਾ, ਲੇਕਿਨ ਸਪੈਸ਼ਲ ਮੈਰਿਜ ਐਕਟ ਦਾ ਪ੍ਰੋਵੀਜ਼ਨ ਵਿਆਹ ਵਾਸਤੇ ਵੀ ਤੇ ਤਲਾਕ ਵਾਸਤੇ ਇੰਨਾ ਕੁ ਔਖਾ ਹੈਗਾ ਅਤੇ ਕੰਪੈਰੀਟਿਵਲੀ ਇੰਨਾ ਕੁ ਮਹਿੰਗਾ ਹੈਗਾ ਕਿ ਆਮ ਬੰਦਾ ਉਸ ਪਾਸੇ ਜਾਂਦਾ ਹੀ ਨਹੀਂ। ਹਿੰਦੂ ਵੀ ਨਹੀਂ ਜਾਂਦੇ, ਬਾਕੀਆਂ ਨੇ ਤੇ ਕੀ ਮਤਲਬ ਜਾਣਾ ਹੈਗਾ ਵੇ। ਇਸੇ ਤਰ੍ਹਾਂ ਹੀ ਜਿਹੜੀ ਪ੍ਰਾਪਰਟੀ ਦੇ ਮਸਲੇ ਨੇ, ਚਾਹੇ ਉਹ ਪੰਜਾਬ ਵਿੱਚ ਹੋਵੇ ਤੇ ਚਾਹੇ ਬਾਕੀ ਸੂਬਿਆਂ ਵਿੱਚ ਹੋਵੇ ਜਿੱਥੇ ਹੋਰ ਘੱਟ ਗਿਣਤੀ ਕੌਮਾਂ ਹੈਗੀਆਂ ਨੇ, ਉੱਥੇ ਇਹ ਸਾਰਾ ਕੁਝ ਹਿੰਦੂ ਕੋਡ ਬਿੱਲ ਦੇ ਤਹਿਤ ਆਉਂਦਾ ਵੇ। ਤੇ ਸਿੱਖਾਂ ਨੇ ਬੜੀ ਵਾਰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਆਪਣਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰਿਤ, ਸਿੱਖ ਰਹਿਤ ਮਰਿਆਦਾ ਤੇ ਆਧਾਰਿਤ, ਗੁਰਮਤਿ ਦੇ ਸਿਧਾਂਤ ਤੇ ਆਧਾਰਿਤ ਇੱਕ ਸਿੱਖ ਪਰਸਨਲ ਲਾਅ ਬਣਾਇਆ ਜਾਏ, ਲੇਕਿਨ ਹਾਲੇ ਤੱਕ ਉਹ ਬਣਿਆ ਨਹੀਂ ਹੈ। ਮਤਲਬ ਸਿੱਖਾਂ ਦੀ ਲੜਾਈ ਤਾਂ ਫਿਰ ਇਹ ਆ ਕਿ ਜੋ ਮੁਸਲਮਾਨਾਂ ਨੂੰ ਮਿਲਿਆ ਸੀ ਐਜ਼ ਅ ਇੱਕ ਰਿਲੀਜੀਅਸ ਮਾਈਨੋਰਿਟੀ, ਉਹ ਸਿੱਖਾਂ ਨੂੰ ਉਹ ਵੀ ਨਹੀਂ ਸੀ ਮਿਲਿਆ ਤੇ ਹੁਣ ਮੁਸਲਮਾਨਾਂ ਤੋਂ ਵੀ ਖੋਇਆ ਜਾ ਰਿਹਾ। ਤਾਂ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਉਹ ਮਤਲਬ ਕਿ ਸਿੱਖਾਂ ਨੂੰ ਵੱਖੋ ਵੱਖ ਜਿਹੜੇ ਜ਼ਿੰਦਗੀ ਦੇ ਨਾਲ ਜੁੜੇ ਅਮਲ ਹੁੰਦੇ ਨੇ ਜਾਂ ਆਪਣੇ ਅਸੀਂ ਕਹਿ ਸਕਦੇ ਹਾਂ ਕਿ ਰੀਤ ਰਿਵਾਜ ਹੁੰਦੇ ਨੇ, ਉਹਨਾਂ ਦੇ ਮੁਤਾਬਕ ਉਹ ਹਿੰਦੂ ਹੀ ਮੰਨਦਾ ਹੈ। ਜੀ ਬਿਲਕੁਲ, ਮਤਲਬ ਸਾਨੂੰ ਜਿਹੜਾ ਹੱਕ ਮਿਲਿਆ ਹੋਇਆ ਹੈ ਧਾਰਾ 25 ਵਿੱਚ, ਉਹ 25B ਵਿੱਚ ਇਹ ਗੱਲ ਕਲੀਅਰ ਕਹਿੰਦਾ ਹੈ ਕਿ ਰੈਫਰੈਂਸ ਟੂ ਹਿੰਦੂਜ਼ ਵਿਲ ਇਨਕਲੂਡ ਰੈਫਰੈਂਸ ਟੂ ਬੁੱਧਿਸਟ, ਜੈਨਸ ਐਂਡ ਸਿੱਖਸ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਠੀਕ ਨਹੀਂ ਹੈ, ਤੁਸੀਂ ਇਸ ਨੂੰ ਠੀਕ ਕਰੋ। ਅੱਜ 70 ਸਾਲ ਹੋ ਗਏ ਨੇ, 75 ਸਾਲ ਹੋ ਗਏ ਨੇ, ਅਸੀਂ ਤੇ ਇਸ ਨੂੰ ਹੀ ਨਹੀਂ ਠੀਕ ਕਰਾ ਪਾਏ। ਸਾਨੂੰ ਤੇ ਸਾਡੀ ਜਿਹੜੀ ਲੜਾਈ ਹੈਗੀ ਹੈ ਉਹ ਹੈਗੀ ਹੈ ਵਿਲੱਖਣਤਾ ਤੇ ਜਜ਼ਬ ਕਰਨ ਦੇ ਖਿਲਾਫ। ਅਸੀਂ ਕਹਿੰਦੇ ਹਾਂ ਅਸੀਂ ਵਿਲੱਖਣ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਿਲੱਖਣ ਬਣਾਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਇੱਕ ਰੂਪ ਦਿੱਤਾ, ਇੱਕ ਸਰੂਪ ਦਿੱਤਾ, ਇੱਕ ਵਿਧਾਨ ਦੇ ਦਿੱਤਾ, ਅਸੀਂ ਉਸ ਦੇ ਹਿਸਾਬ ਨਾਲ ਕਾਰਜ ਕਰਨੇ। ਲੇਕਿਨ ਉਹ ਕਹਿੰਦੇ ਨਹੀਂ, ਅਸੀਂ ਇੱਕ ਜਿਹੜਾ ਇਕਸਾਰ ਕਰਨਾ। ਇਹ ਭਾਰਤ ਦੇ ਸੰਵਿਧਾਨ ਦੀ ਸਪਿਰਿਟ ਦੇ ਵੀ ਖਿਲਾਫ ਹੈ, ਫੈਡਰਲਿਜ਼ਮ ਦੇ ਸਪਿਰਿਟ ਦੇ ਵੀ ਖਿਲਾਫ ਹੈਗੀ ਹੈ, ਲੇਕਿਨ ਉਹ ਧੱਕੇ ਨਾਲ ਲਾਗੂ ਕਰਨਾ ਚਾਹੁੰਦੇ ਨੇ। ਜਗਮੋਹਨ ਸਿੰਘ ਜੀ, ਫਿਰ ਜਿਹੜਾ ਇਹ ਯੂਨੀਫਾਰਮ ਸਿਵਲ ਕੋਡ ਦਾ ਮਸਲਾ ਆ, ਕਿ ਇਹ ਵੀ ਫਿਰ ਇੱਕ ਕਦਮ ਹਿੰਦੂ ਰਾਸ਼ਟਰ ਵੱਲ ਨੂੰ ਹੀ ਮੰਨਿਆ ਜਾਵੇ ਜੇ ਇਹ ਲਾਗੂ ਹੁੰਦਾ ਆ ਕਿ ਇਹ ਅਦਰਵਾਈਜ਼ ਤਾਂ ਜਿਹੜੀਆਂ ਕੌਮਾਂ ਵੱਖੋ ਵੱਖ ਹੈਗੀਆਂ ਨੇ ਉਹਨਾਂ ਦੀ ਜਿਹੜੀ ਆਈਡੈਂਟੀਟੀ ਆ ਉਹਨੂੰ ਮੰਨਣ ਦੇ ਵਿੱਚ ਤਕਲੀਫ ਵੀ ਕੀ ਹੋ ਸਕਦੀ ਹੈ? ਮੈਂ ਤੇ ਸਮਝਣਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਔਰ ਇਹ ਹਿੰਦੁਸਤਾਨ ਇੱਕ ਕੋਈ ਮੁਲਕ ਨਹੀਂ ਹੈ, ਇੱਕ ਇੰਨਾ ਵੱਡਾ ਸਬ ਕੌਂਟੀਨੈਂਟ ਹੈਗਾ, ਇੱਥੇ ਇੰਨੇ ਜ਼ਿਆਦਾ ਲੋਕ ਔਰ ਕਬੀਲੇ ਰਹਿੰਦੇ ਨੇ। ਤੁਸੀਂ ਇਹ ਦੇਖੋ ਕਿ ਅੱਜ ਜਿਹੜਾ ਪਾਰਲੀਮੈਂਟ ਦਾ ਪੈਨਲ ਹੈ ਉਹਨਾਂ ਦੀ ਕੱਲ ਮੀਟਿੰਗ ਹੋਈ ਹੈ ਯੂਨੀਫਾਰਮ ਸਿਵਲ ਕੋਡ ਵਿੱਚ, ਜਿਹਦੀ ਪ੍ਰਧਾਨਗੀ ਕੀਤੀ ਹੈ ਬਿਹਾਰ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ। ਤੇ ਪਹਿਲੀ ਇਕੱਤਰਤਾ ਦੇ ਵਿੱਚ ਕੱਲ ਉਹਨੇ ਐਲਾਨ ਕਰ ਦਿੱਤਾ, ਐਲਾਨ ਨਹੀਂ ਮਤਲਬ ਉਹਨੇ ਆਪਣੇ ਵੱਲੋਂ ਸਬਮਿਸ਼ਨ ਹੀ ਕੀਤੀ ਹੈ, ਪਰ ਜਦੋਂ ਪਾਰਲੀਮੈਂਟਰੀ ਹਾਊਸ ਦਾ ਪੈਨਲ ਇਹ ਚੀਜ਼ ਸਬਮਿਟ ਕਰਨੇ, ਮੇਰੇ ਸਰਕਾਰ ਦੀ ਮਨਸ਼ਾ ਉਹਦੇ ਚੋਂ ਸਾਨੂੰ ਲੱਭਣੀ ਚਾਹੀਦੀ ਹੈ। ਉਹ ਕਹਿੰਦਾ ਨਾਰਥ ਈਸਟ ਨੂੰ ਜਿਹੜਾ ਹੈਗਾ ਇਸ ਤੇ ਤੋਂ ਵੱਖ ਰੱਖਿਆ ਜਾਣਾ ਚਾਹੀਦਾ, ਯਾਨੀ ਮੁਲਕ ਦੇ 7 ਸੂਬਿਆਂ ਨੂੰ ਯੂਨੀਫਾਰਮ ਸਿਵਲ ਕੋਡ ਨਹੀਂ ਲਾਗੂ ਹੋਏਗਾ। ਕਿਉਂ? ਕਿਉਂਕਿ ਉਹਨਾਂ ਸੂਬਿਆਂ ਵਿੱਚ ਸ਼ਹਿਰੀਅਤ ਇੰਪੋਰਟੈਂਟ ਨਹੀਂ ਹੈ, ਸਿਟੀਜ਼ਨਸ਼ਿਪ ਇੰਪੋਰਟੈਂਟ ਨਹੀਂ ਹੈ, ਤੁਸੀਂ ਕਿਸ ਕਬੀਲੇ ਤੇ ਹੋ ਉਹ ਇੰਪੋਰਟੈਂਟ ਹੈ। ਜਿਸ ਕਰਕੇ ਸਾਡੇ ਸ਼ਿਲੌਂਗ ਦੇ ਸਿੱਖਾਂ ਨੂੰ ਵੀ ਮੁਸ਼ਕਲ ਆ ਰਹੀ ਹੈ, ਕਿਉਂਕਿ ਉੱਥੇ ਦੇ ਖਾਸੀ ਕਬੀਲੇ ਕਹਿੰਦੇ ਨੇ ਵੀ ਤੁਸੀਂ ਤੇ ਸਾਡੇ ਵਰਗੇ ਹੈ ਹੀ ਨਹੀਂ ਹੋ, ਤੁਸੀਂ ਤੇ ਬਾਹਰੋਂ ਆਏ ਹੋ, ਭਾਵੇਂ 200 ਸਾਲ ਪਹਿਲਾਂ ਆਏ ਹੋਗੇ, ਤੁਸੀਂ ਵੀ ਵਾਪਸ ਜਾਓ ਜਿੱਥੋਂ ਆਏ ਹੋ। ਸੋ ਟਾਰਗੇਟ ਅਸੀਂ ਉਹਨਾਂ ਦਾ बढ़ते पे हाँ।
ठीक है ना। सरकार दी मंशा बड़ी क्लीयरली टूवर्ड्स वो यूनिफॉर्मिटी दी बजाय वो यूनिफिकेशन चाहते हैं भी सारिਆਂ ਨੂੰ ਇੱਕੋ सूत्र ਵਿੱਚ ਹੀ बुझा दईए और देखण ਨੂੰ कॉन्स्टिट्यूशनली बाहर मुल्कों के लोगों ਨੂੰ जिथे कॉमन सिविल कोड हैगा चंगा जिहा लगदा, लेकिन ये लगता ही सिर्फ चंगा। इस मुल्क विच बहुत ज्यादा डाइवर्सिटी हैगी है और सब तो वड्डी गल 22वें लॉ कमीशन ने 13 जून ਨੂੰ विचार मंगे ने 1 महीने दे लई। 21वें लॉ कमीशन ने घोख करके 185 पन्नियां दी एक रिपोर्ट जारी की जिस विच कहा यूनिफॉर्म सिविल कोड इज नाइदर नेसेसरी नॉर डिजायरेबल, इसकी कोई लोड़ नहीं है, डिफरेंशिएशन होनी बहुत चंगी गल हैगी है। ये उन्होंने लिखती अपनी रिपोर्ट विच कीती है, लेकिन 22वें लॉ कमीशन ने सानू हाले तक ये नहीं दस्या कि भी हालात किवें बदल गए ने कि वो जिहड़ा हैगा दोबारा एक बारी राय मांग रहे हैं। वो भी बड़ी जेनरिक राय मांग रहे हैं, ना उन्होंने श्रोमणी कमेटी नू ना उन्होंने स्थापित सियासी पार्टियां नू अप्रोच किया या उन्होंने कोलों स्पैसीफिकली विचार मंगे ने कि तुसी की सोचते हो। सो बड़ा क्लीयर हैगा कि वो जिस तरह तुसी कह रहे हो वो एक अपनी जिहड़ी उन्होंने तय की हुई मंजिल हैगी है कि वन नेशन वन कंट्री वन लैंग्वेज वन कल्चर, वो उस वाल वध इथों तक कि वो कहते हैं वन रिलीजन। वन रिलीजन वो किस तरह कहते हैं, वो कहते हैं भी जेड़ा धर्म भारत दे खेतर विच जिन्हें जन्म लिया वो सनातन धर्म है, वो हिंदू सनातन धर्म है। बाकी तुसी सारे पंथ हो। सिखां नूं उस वड्डे धर्म दे विच एक छोटा जिहा पंथ मन्निया जा रहा है। RSS लगातार इस गल दा बयान देंदी है। सरकार इस नूं डायरेक्टिव प्रिंसिपल्स ऑफ स्टेट पॉलिसी ते प्लस इक्का दुक्का श्रोमणी सुप्रीम कोर्ट दियां जजमेंट्स दे राहीं इस नूं धक्के नाल लागू करना चाहुंदी। बिल्कुल जगमोहन सिंह जी, फिर जिहड़ा मसला ये आ कि इस टाइम जिहड़ी मेजोरिटी आ लोक सभा दे विच ओह गवर्नमेंट ऑफ इंडिया जां असीं कह सकदे बीजेपी दे कोल आ। राज्य सभा दे विच भी भावें मेजोरिटी नहीं आ पर उन्हां ने पहिलां भी जिहड़े अपनी मर्जी दे जिहड़े बिल ने वो पास करवाए आ। इहदी एक हुण रीसेंट हिस्टरी आ ते जिहड़ा कॉन्स्टिट्यूशनल प्रोविजनस ने उहदे विच भी डायरैक्टिव प्रिंसिपल्स ऑफ स्टेट पॉलिसी नूं आधार बना के ਇਹ ਤਰਕ ਸਿਰਜਦੇ ਆ ਕਿ ਇਹਦੀ ਜੋ ਅਸੀਂ ਕਰ ਰਹੇ ਹਾਂ ਉਹ ਵਾਜਬ ਆ ਐਸ ਪਰ ਕਨਸਟੀਟਿਊਸ਼ਨ ਆਫ ਇੰਡੀਆ ਤੇ ਨਾਲ ਜਿਹੜਾ ਤਰਕ ਲੈ ਕੇ ਆ ਰਹੇ ਆ ਕਿ ਫॉर ਦਾ ਸੇਕ ਆਫ ਇਕੁਐਲਿਟੀ ਕਿ ਇਕੁਐਲਿਟੀ ਦੇ ਲਈ ਜੇ ਵੈਸਟਰਨ ਸੁਸਾਇਟੀ ਨੂੰ ਆਧਾਰ ਬਣਾ ਕੇ ਜਿਹੜੀ ਗੱਲ ਤੁਸੀਂ ਵੀ ਪਹਿਲਾਂ ਕੀਤੀ ਆ ਉਹ ਕਹਿੰਦੇ ਨੇ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਆ ਉਹ ਹੋਣਾ ਚਾਹੀਦਾ ਆ ਜਿਹਦੇ ਨਾਲ ਬਰਾਬਰ ਦੇ ਸਾਰਿਆਂ ਨੂੰ ਇਕੁਅਲ ਓਪਰਚੁਨਿਟੀਜ਼ ਤੇ ਇਕੁਅਲ ਰਾਈਟਸ ਜਿਹੜੇ ਆ ਮਿਲਣ। ਤਾਂ ਤੁਸੀਂ ਇਸ ਗੱਲ ਨੂੰ ਜਿਹੜਾ ਉਹਨਾਂ ਦਾ ਇਹ ਤਰਕ ਆ इस तर्क नूं जदों असीं कट्टना आ तां ओह तुसीं किस आधार ते कट सकदे हो? ਅਸੀਂ ਉਹਨਾਂ ਦੇ ਇਸ ਤਰਕ ਨੂੰ ਇਸ ਆਧਾਰ ਤੇ ਕੱਟ ਸਕਨੇ ਆ ਕਿ ਸਾਨੂੰ 75 ਸਾਲਾਂ ਦੇ ਵਿੱਚ ਇੱਕ ਕਾਨੂੰਨ ਕਿੱਥੇ ਮਿਲਿਆ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨਹੀਂ ਬਣ ਪਾਈ 75 ਸਾਲਾਂ 'ਚ। ਮੇਰਾ ਮਤਲਬ ਹੈ ਜੇ ਤੁਸੀਂ ਇੱਕਸਾਰ ਕਾਨੂੰਨ ਦੀ ਗੱਲ ਕਰਨੀ ਹੈ ਤੇ ਜਿਹੜੀ ਤੁਸੀਂ ਡੁਐਲਿਟੀ ਲਾਜ਼ ਦੇ ਵਿੱਚ ਸਾਰੇ ਪਾਸੇ ਰੱਖ ਰਹੇ ਹੋ ਉਸ ਨੂੰ ਤੁਸੀਂ ਪਹਿਲਾਂ ਖਤਮ ਕਰੋ ਨਾ, ਸਾਡਾ ਕੌਨਫੀਡੈਂਸ ਜਿੱਤੋ ਨਾ, ਤੇ ਫਿਰ ਤਾਂ ਅਸੀਂ ਤੁਹਾਨੂੰ ਸਪੋਰਟ ਕਰਨ ਦੀ ਗੱਲ ਬਾਰੇ ਸੋਚ ਸਕਨੇ ਆ। ਪੰਜਾਬ ਦਾ ਬਾਸ਼ਿੰਦਾ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਲੈ ਸਕਦਾ, ਹਿਮਾਚਲ ਦਾ ਬਾਸ਼ਿੰਦਾ ਜ਼ਮੀਨਾਂ ਲੈ ਸਕਦੇ ਨੇ। ਅੱਜ ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ कि 7.19% ਜ਼ਮੀਨ ਚੰਡੀਗੜ੍ਹ ਦੀ ਹਿਮਾਚਲ ਦੀ ਹੈਗੀ ਹੈ ਤੇ ਸਾਨੂੰ ਵਾਪਸ ਮਿਲਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਹ ਪਾਣੀ ਵੀ ਮੰਗ ਚੁੱਕੇ ਨੇ। ਇਸ ਤੋਂ ਪਹਿਲਾਂ ਉਹ ਜਿਹੜੀ ਬਿਜਲੀ ਭਾਖੜਾ ਨੰਗਲ ਡੈਮ ਤੋਂ ਆਂਦੀ ਹੈ
साडा ही पानी, साडे ही पानी तो बिजली बनी, रॉयल्टी वो साडे कोलों मंगदे पए ने। 25-20 ਵਾਰ ਅਸੀਂ ਦੁਹਾਈਆਂ ਮਾਰ ਛੱਡ ਗਏ ਆ। 25-20 ਵਿੱਚ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਸਿਰਫ ਇਹ ਪਈ ਹੋਈ ਹੈ ਕਿ 25-20 ਨੂੰ ਕੱਢ ਦਿਓ, 20 ਨੂੰ ਕੱਢ ਦਿਓ। ਰੈਫਰੈਂਸ ਟੂ ਹਿੰਦੂਜ਼ ਟੂ ਇਨਕਲੂਡ ਸਿੱਖਸ, ਜੈਨਸ ਐਂਡ ਬੁੱਧਿਸਟ, ਇਹਨੂੰ ਕੱਢ ਦਿਓ ਤੇ ਇਕਸਾਰਤਾ ਹੋ ਜਾਏਗੀ। ਸਿੱਖਾਂ ਨੇ ਰੌਲਾ ਪਾਉਣਾ ਬੰਦ ਕਰ ਦੇਣਾ। ਔਰ ਇਹ ਜਿਹੜੀ ਸਰਕਾਰ ਵੱਲੋਂ ਬਣਾਇਆ ਹੋਇਆ ਵੈਂਕਟ ਚਲਈਆ ਕਮਿਸ਼ਨ ਸੀ, ਜਿਹੜਾ ਕਨਸਟੀਟਿਊਸ਼ਨਲ ਰਿਵਿਊ ਕਮਿਸ਼ਨ ਸੀ, ਉਹਨੇ ਵੀ ਸਰਕਾਰ ਨੂੰ ਰეკਮੈਂਡੇਸ਼ਨ ਵਿੱਚ ਕਿਹਾ ਹੋਇਆ ਕਿ ਤੁਸੀਂ ਇਹਨੂੰ ਕੱਢ ਦਿਓ, ਲੇਕਿਨ ਸਰਕਾਰ ਉਸ ਨੂੰ ਨਹੀਂ ਮੰਨ ਰਹੀ ਹੈ। ਸਰਕਾਰ ਬਿਲਕੁਲ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਠੀਕ ਹੈ ਨਾ ਜੀ। ਤੇ ਅਸੀਂ ਕਿਸ ਤਰ੍ਹਾਂ ਕਈ, ਔਰ ਇਹਦੇ ਬਾਰੇ ਪਟੀਸ਼ਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਬਰਿੰਦਰ ਕੌਰ ਜੀ ਵੱਲੋਂ ਪਟੀਸ਼ਨ ਸੁਪਰੀਮ ਕੋਰਟ ਵਿੱਚ ਅੱਜ ਪਿਛਲੇ 10 ਸਾਲਾਂ ਚੋਂ 10 ਸਾਲਾਂ ਤੋਂ ਪੈਂਡਿੰਗ ਹੈਗੀ ਹੈ। ਤੇ ਸਾਨੂੰ ਇਹਨਾਂ ਦੇ ਨੀਅਤ ਤੇ ਸ਼ੱਕ ਹੈਗਾ, ਜਿਹੜੀ ਜਿਸ ਦੇ ਨਾਲ ਇਹ ਕੰਮ ਕਰ ਰਹੇ ਨੇ। ਔਰ ਕਿਉਂਕਿ ਹੁਣ ਸੁਪਰੀਮ ਕੋਰਟ ਜਾਂ ਭਾਰਤ ਸਰਕਾਰ ਕਹਿੰਦੀ ਹੈ, ਨਰਿੰਦਰ ਮੋਦੀ ਕਹਿੰਦਾ ਕਿ ਬਈ ਜੀ ਇੱਕ ਘਰ ਦੇ ਵਿੱਚ 2 ਕਾਨੂੰਨ ਕਿਵੇਂ ਲਾਗੂ ਹੋ ਸਕਦੇ ਨੇ, ਤੇ ਫਿਰ ਜੀ ਨਾਰਥ ਈਸਟ ਨੂੰ ਕਿਉਂ ਕੱਢ ਦਿੱਤਾ? ਕੀ ਉਹ ਤੁਹਾਡਾ ਘਰ ਨਹੀਂ ਹੈ? ਕੀ ਅਸੀਂ ਇਹ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਸਾਡੇ ਲਈ ਹੋਰ ਬਾਕੀ ਮਸਲਿਆਂ ਦੇ ਵਿੱਚ ਕਿਤਨੇ ਹੀ ਤੁਸੀਂ, ਇੱਕ ਸਿੰਘ ਨੇ ਬਹੁਤ ਵਧੀਆ ਗੱਲ ਕੀਤੀ ਕਿ ਤੁਸੀਂ ਯੂਨੀਫਾਰਮ ਸਿਵਲ ਕੋਡ ਦੇ ਕਹਿੰਦੇ ਪਏ ਹੋ, ਯੂਨੀਫਾਰਮ ਪ੍ਰਿਜ਼ਨਰ ਕੋਡ ਕਦੋਂ ਹੋਏਗਾ? ਸਾਡੇ ਕੈਦੀਆਂ ਦਾ ਹਾਲ ਦੇਖ ਲਓ ਤੇ ਦੂਸਰੇ ਕੈਦੀਆਂ ਦਾ ਹਾਲ ਦੇਖ ਲਓ। ਦੂਸਰੇ ਸਿਆਸੀ ਕੈਦੀ ਬੜੀ ਜਲਦੀ ਰਿਹਾ ਹੋ ਜਾਂਦੇ ਨੇ, ਸਾਡੇ ਜਿਹੜੇ ਨੇ ਉਹ 30-30 ਸਾਲ ਜਿਹੜੇ ਜੇਲ੍ਹਾਂ ਵਿੱਚ ਰਹਿੰਦੇ ਨੇ। ਤੇ ਮੇਰਾ ਮਤਲਬ ਇਹ ਡੁਪਲਿਸਿਟੀ ਆਫ ਲਾਜ਼ ਜਿਹੜੇ ਨੇ, ਔਰ ਜਿੱਥੋਂ ਤੱਕ ਰਿਹਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਹਿੰਦੀ ਹੈ ਕਿ ਯੂ ਵਿਲ ਸਟਰਾਈਵ ਫॉर ਐਜੂਕੇਸ਼ਨ ਫॉर ऑल and make it free also। लो जी 75 साल में तुसी एजुकेशन वाला ते क्लॉज लागू नहीं कर सके, हाउसिंग वाला क्लॉज तुसी लागू नहीं कर सकते, साफ पानी नहीं तुसी अपने मुल्क दे लोगों नू दे सके हो आज इन्ने सालां विच। ते तुसी हुण मेरा मतलब है जिस चीज नाल बखेड़ा खड़ा होना है, जिस चीज नाल नफरत नू तुसी वधाउणा है एक कम्यूनिटी दे खिलाफ, चाहे वो मुसलमानों के खिलाफ ज्यादा होवे ते चाहे सिखां के खिलाफ भोरा घट होवे, लेकिन नफरत ते तुसी फैलानी है ना। तुसी घट गिनतियां नू एक दूजे दे नाल लड़ाउणा है, इहदा विरोध करना सिख दा फर्ज है। बिल्कुल जगमोहन सिंह जी, मैं फिर जो इस सारी गल नूं समझ रहा, मैनूं ये लग रहा है कि जिहड़ा जदों गुरु तेग बहादुर पातशाह की शहादत हुंदी आ ਤਾਂ उस शहादत के पिछे एक वड्डा मकसद जो सी कि जिहड़ी आइडेंटिटी आ हिंदू धर्म की, ਜਦੋਂ ਉਸ ਨੂੰ ਇਸਲਾਮਿਕ ਉਦੋਂ ਦੇ ਰੂਲਰਸ ਜਿਹੜੇ ਆ ਜਾਂ ਮੁਗਲ ਅੰਪਾਇਰ ਸੀ ਉਹ ਇਸਲਾਮ ਦੇ ਨਾਂ ਹੇਠ ਖਤਮ ਕਰ ਰਿਹਾ ਸੀ, ਤਾਂ ਗੁਰੂ ਸਾਹਿਬ ਸ਼ਹਾਦਤ ਦਿੰਦੇ ਆ ਉਸ ਆਈਡੈਂਟੀਟੀ ਨੂੰ ਪ੍ਰੋਟੈਕਟ ਕਰਨ ਦੇ ਲਈ। ਤਾਂ ਅੱਜ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਹਿੰਦੂ ਸਾਮਰਾਜ ਹੈ ਜਿਹੜਾ ਅੱਜ ਦਾ, ਜਾਂ ਇੰਡੀਅਨ ਸਟੇਟ ਆ, ਉਹ ਜਿਹੜੀ ਇਸ ਰਾਹ ਤੇ ਚੱਲੀ ਆ ਵੀ ਬਾਕੀ ਦੀਆਂ ਆਈਡੈਂਟੀਟੀਜ਼ ਨੂੰ ਅਸਿਮੀਲੇਟ ਕਰਨਾ ਜਾਂ ਐਲੀਮੀਨੇਟ ਕਰਨਾ। ਉਹ ਭਾਵੇਂ ਅਸੀਂ ਦੇਖਿਆ ਜੈਨੋਸਾਈਡਸ ਵੀ ਹੋਏ ਆ ਇੰਡੀਆ ਦੇ ਵਿੱਚ, ਸਿੱਖਾਂ ਦੇ ਵੀ ਹੋਏ, ਮੁਸਲਿਮਸ ਦੇ ਵੀ ਹੋਏ, ਕ੍ਰਿਸਚਨਸ ਦੇ ਵੀ ਹੋਏ, ਐਥਨਿਕ ਮਾਈਨੋਰਿਟੀਜ਼ ਦੇ ਵੀ ਹੋਏ। ਤੇ ਇਸ ਤੋਂ ਇਲਾਵਾ ਹੁਣ ਜਿਹੜਾ ਲੀਗਲੀ ਕਨਸਟੀਟਿਊਸ਼ਨ ਨੂੰ ਢਾਲ ਬਣਾ ਕੇ ਜਿਹੜੀ ਡਾਕੂਮੈਂਟੇਸ਼ਨ ਦੇ ਵਿੱਚ ਵੀ ਜਿਹੜੀ ਆਈਡੈਂਟੀਫਿਕੇਸ਼ਨ ਆ ਮਾਈਨੋਰਿਟੀਜ਼ ਦੀ, ਮਾਈਨੋਰਿਟੀ ਕਮਿਊਨਿਟੀਜ਼ ਦੀ, ਰਿਲੀਜਨਸ ਦੀ, ਉਹਨੂੰ ਇਹ ਖਤਮ ਕਰਨ ਦਾ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ। ਤਾਂ ਤੁਸੀਂ ਇਹ ਉਸੇ ਚੀਜ਼ ਨਾਲ ਅਸੀਂ ਜੋੜ ਕੇ ਸਮਝ ਸਕਦੇ ਹਾਂ ਕਿ ਜਿਹੜੀ ਮਤਲਬ ਜਿਸ ਤਰ੍ਹਾਂ ਦਾ ਕਦੇ ਮੁਗਲ ਅੰਪਾਇਰ ਦਾ ਰਜੀਮ ਸੀ ਜਾਂ ਮੁਗਲ ਅੰਪਾਇਰ ਦੀ ਜਿਹੜੀ ਪਹੁੰਚ ਸੀ, ਉਹੀ ਪਹੁੰਚ ਅੱਜ ਦੇ ਇੰਡੀਅਨ ਸਟੇਟ ਦੀ ਜਿਹੜੀ ਆ ਉਹ ਦੂਜੀਆਂ ਪਛਾਣਾਂ ਬਾਰੇ ਜਾਂ ਘੱਟ ਗਿਣਤੀ ਪਛਾਣਾਂ ਬਾਰੇ ਆ। ਬਿਲਕੁਲ, ਮੈਂ ਕਲੀਅਰਲੀ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਕਿਹਾ, ਇਹ ਹੈਗੀ ਇਹ ਲੜਾਈ ਯੂਨੀਕਨੈਸ ਵਰਸਸ ਯੂਨੀਫਿਕੇਸ਼ਨ। ਅਸੀਂ ਕਹਿੰਦੇ ਹਾਂ ਅਸੀਂ ਯੂਨੀਕ ਆ, ਡਿਸਟਿੰਕਟ ਆ, ਉਹ ਕਹਿੰਦੇ ਨਹੀਂ ਤੁਸੀਂ ਕੁਝ ਵੀ ਨਹੀਂ ਹੈਗੇ, ਤੁਸੀਂ ਕੁਝ ਨਹੀਂ ਹੋ, ਤੁਸੀਂ ਸਾਡਾ ਇੱਕ ਹਿੱਸਾ ਹੋ ਤੇ ਹਿੱਸਾ ਬਣ ਕੇ ਰਹੋ। ਉਹ ਸਾਡੇ ਨਾਲ ਇਸ ਲੈਵਲ ਤੇ ਗੱਲਬਾਤ ਕਰਦੇ ਨੇ। ਜਦੋਂ ਉਹਨਾਂ ਨੂੰ ਸੂਟ ਕਰਦਾ ਤਾਂ ਫਿਰ ਉਹ ਮਤਲਬ ਬੜੀ
पोचियां गल्लां कर लैंदे ने, लेकिन इंटेंशन उन्हां दा बड़ा स्पष्ट हैगा वे कि एकता दे तहत करके देखो जी मुसलमानां नूं भी शरीयत दे तहत नहीं चलना चाहिए, यूनीफॉर्म सिविल कोड दे तहत चलना चाहिए। पर मैं नाल ये गल भी कहांगा कि जिथों तक सिखां दा सवाल है ना, क्योंकि आपां इस प्रोग्राम दे विच जिवें तुसीं कहा आपां कॉन्सनट्रेट कर रहे हैं, मसला घट गिनतियां दा ते है ही है, सारियां घट गिनतियां दा, मुस्लिम्स दा, क्रिश्चियंस दा, पारसीज दा, 2 लाख दी कम्यूनिटी है, उन्हां दे कस्टम्स टोटली अलग ने, वो मैच ही नहीं खांदे किसी चीज नाल। जैन्स दे कस्टम्स अलग ने, एक मंदिर नूं उन्होंने जैन मंदिर नूं उन्होंने हिंदू मंदिर वजों खराब करने की कोशिश की ते लखां जैन जिहड़े ने वो सड़कों ते आ गए सन ते फिर सरकार नूं अपना प्रपोजल विड्रॉ करना पिया सी झारखंड दे विच बहुत रीसेंटली 4-6 महीने पहला। ते इस तरह गल जिहड़ी सिखां दी हैगी है वो ये भी हैगी है कि असी अपनी कौम दे विच भी बहुत सारे मुद्दों बारे विचार वटांदरा लगातारता नाल नहीं करते। इंस्टीट्यूट ऑफ सिख स्टडीज ने 1997-98 दे विच सैमीनार किया सिख पर्सनल लॉ दे, बड़ा तगड़ा सैमीनार होया और उहदे च मता पास किया कि सिखां दा अपना सिख पर्सनल लॉ होना चाहिए। सो मैं तो यही समझना वा और उस चीज तो सेध लैके ही असी सिख कलैक्टिव वालों दिल्ली दे विच एक इकत्तरता की सी जिस विच असी मता पास किया कि असी सिख पर्सनल लॉ बोर्ड दा ऐलान करने हैं। इस विच असी जिहड़े साडे साबका जज ने, जिहड़े साडे वकील ने, रिलीजियस एक्टिविस्ट ने, धार्मिक कार्यकर्ता ने, पोलिटिकल एक्टिविस्ट्स ने, इन्हां सारियां नूं नाल लैके, ठीक है ना जी, असी ये यकीनी बनावांगे। टाकरा किस तरह करना है? सरकार कहती है असी यूनीफॉर्म सिविल कोड बनाना, असी कहना नहीं, असी तो अपना सिख पर्सनल कोड बनाने जा रहे हैं। और उहदे विच फिर कौम नूं बहुत सारे मुद्दे ने जिहड़े कि कौमी तौर ते साडीआं कमजोरियां ने, सानूं उहनां नूं भी एड्रैस करना पवेगा। औरतां नूं दरबार साहब विच कीर्तन क्यों नहीं करन दिता जांदा? सिख रहत मर्यादा जिहड़ी है वो जेंडर इक्वालिटी दे कई पैरामीटर्स ते खरी नहीं उतरदी, वो क्यों हैगी है? बहुत वधिया मापदंड ने लेकिन किधरे ना किधरे कमी हैगी है। मौजूदा समय विच जिहड़े नवे किस्म दे मसले आ रहे ने, सेम सैक्स मैरिजेस दा जिहड़ा मसला हैगा वे उसनूं असीं किवें नजिठांगे? मेरे कोल इन्हां सारियां चीज़ां दा कोई बिल्कुल क्लीयर जवाब नहीं हैगा, लेकिन मैं कहना कि कौम विच इसनूं विचार वटांदरे दा हिस्सा बनाना चाहिए तां जो असी इस चीज़ दे विच एक वधिया जिहड़ी कि दुनिया दे लोकां नूं भी ये दुनिया नूं दिखाना चाहते ना भी तुहाडे मुल्क विच ते कॉमन सिविल कोड है, असी भी कॉमन ही लागू करने पे की दिक्कत हैगी है, ठीक है। सो सानू अपनियां कमियां नूं भी दूर करके इस चीज़ बारे एक अच्छी राय जिहड़ी है घड़ के सरकार नूं भी पेश करनी चाहिए है, जथेदार अकाल तख्त नूं भी पेश करनी चाहिए है, ते असी सिख पर्सनल लॉ बोर्ड के तहत दुनिया भर के सिखां नूं पहुंच करांगे यथाशकत कि तुसी आओ अपने राय दिओ तां जो असी वो राय इकट्ठी करके ते कौम दे झोली च पाइए ते फिर उहदे विचों कोई मुतफिका एक डॉक्यूमेंट बने जिहड़ा कि असी सरकार नूं भी दईए ते अपनी कौम दे विच भी विचार वटांदरे दा हिस्सा बनाइए। बिल्कुल जी जगमोहन सिंह जी, साडे नाल जुड़न दे लई ते जिहड़ा इह मसला आ इस समय काफ़ी गंभीर चल रहा है, आइडेंटिटी नूं लैके बड़ा गंभीर आ, ਉਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਗਮੋਹਨ ਸਿੰਘ ਹੋਰਾਂ ਨੇ ਜਿਵੇਂ ਦੱਸਿਆ ਕਿ ਜਿਹੜੀ ਯੂਨੀਫਾਰਮ ਸਿਵਲ ਕੋਡ ਦਾ ਇਹ ਸਾਰਾ ਮਸਲਾ ਆ ਉਹ ਕੀ ਆ, ਤੇ ਇਹ ਗੱਲ ਕਾਫੀ ਹੁਣ ਹੱਦ ਤੱਕ ਸਮਝ ਵੀ ਲੱਗ ਗਈ ਹੋਣੀ ਹੈ ਕਿ ਇਹ ਮਸਲਾ ਆਈਡੈਂਟਿਟੀ ਨਾਲ ਜੁੜਿਆ ਆ। ਇੱਥੋਂ ਦੀਆਂ ਜਿਹੜੀਆਂ ਇੰਡੀਆ ਦਾ ਇਸ ਟਾਈਮ ਦਾ ਜੋਗ੍ਰਾਫੀਕਲ ਸਾਰਾ ਰੀਜਨ ਆ ਉਹਦੇ ਵਿੱਚ ਰਹਿੰਦੀਆਂ ਵੱਖੋ ਵੱਖ ਕੌਮਾਂ ਜਿਹੜੀਆਂ ਨੇ ਉਹ ਕਿਵੇਂ ਉਹਨਾਂ ਦੀ ਪਛਾਣ ਜਾਂ ਕਿਵੇਂ ਉਹਨਾਂ ਦੇ ਜਿਹੜੇ ਕਾਰ ਵਿਹਾਰ ਨੇ ਉਹ ਹੋਣਗੇ, ਇਹ ਸਾਰੇ ਗੱਲ ਦੇ ਨਾਲ ਜੁੜਿਆ। ਤੇ ਸਿੱਖਾਂ ਦੇ ਲਈ ਵੀ ਇਹ ਇੱਕ ਵੱਡਾ ਸਵਾਲ ਆ ਕਿਉਂਕਿ ਸਿੱਖ ਲਗਾਤਾਰ ਇਹ ਲੜਾਈ 1947 ਤੋਂ ਹੀ ਇਹ ਲੜ ਰਹੇ ਨੇ ਆਪਣੀ ਵੱਖਰੀ ਪਛਾਣ ਦੀ ਭਾਰਤ ਦੇ ਵਿੱਚ।
ਤੇ ਭਾਵੇਂ ਕਿ ਸਿੱਖਾਂ ਦਾ ਕੋਈ ਪਰਸਨਲ ਲਾ ਬੋਰਡ ਅਜੇ ਨਹੀਂ ਆ ਭਾਰਤ ਦੇ ਵਿੱਚ, ਪਰ ਜਿਹੜੀਆਂ ਹੋਰ ਘੱਟ ਗਿਣਤੀ ਕੌਮਾਂ ਨੇ, ਜਿਵੇਂ ਮੁਸਲਿਮਸ ਦਾ ਪਰਸਨਲ ਲਾ ਬੋਰਡ ਸੀ, ਉਹਨੂੰ ਵੀ ਖਤਮ ਕਰਨ ਦੀ ਗੱਲ ਹੋ ਰਹੀ ਆ, ਜਦਕਿ ਸਿੱਖਾਂ ਦੀ ਲੜਾਈ ਇਹ ਲਗਾਤਾਰ ਜਾਰੀ ਆ ਕਿ ਉਹਨਾਂ ਨੂੰ ਇੱਕ ਵੱਖਰੀ ਕੌਮ ਵਜੋਂ ਜਿਹੜਾ ਆ ਭਾਰਤ ਵਿੱਚ ਮੰਨਿਆ ਜਾਵੇ। ਜਿਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ 1984 ਦੀ ਜਿਹੜੀ ਨਸਲਕੁਸ਼ੀ ਆ, ਉਹਦੇ ਪਿੱਛੇ ਵੀ ਇੱਕ ਗਰਾਊਂਡ ਇਹੀ ਸੀ, ਸਿੱਖਾਂ ਦੀ ਜਿਹੜੀ ਉਹ ਸਟਰਗਲ ਸੀ, ਉਹਦਾ ਇੱਕ ਵੱਡਾ ਮੁੱਦਾ ਇਹ ਵੀ ਸੀ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਹਿੰਦੂ ਮੰਨਿਆ ਜਾਂਦਾ ਹੈ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਕਿ ਸਿੱਖ ਆਈਡੈਂਟੀਟੀ ਜਿਹੜੀ ਆ ਉਹ ਕਿਵੇਂ ਸਿਕਿਉਰ ਹੋ ਸਕਦੀ ਆ, ਕਿਵੇਂ ਪ੍ਰੋਟੈਕਟ ਹੋ ਸਕਦੀ ਆ, ਤੇ ਹੋਰ ਜਿਹੜੇ ਸਿੱਖਾਂ ਦੇ ਮਸਲੇ ਨੇ, ਜਿਵੇਂ ਜਗਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਜਿਹੜੇ ਸਿੱਖਾਂ ਨੂੰ ਆਪਸ ਦੇ ਵਿੱਚ ਵਿਚਾਰਨੇ ਚਾਹੀਦੇ ਆ। ਦੁਨੀਆ ਦੇ ਵਿੱਚ ਬਦਲ ਰਹੇ ਹਾਲਾਤ ਨੇ, ਦੁਨੀਆ ਦੇ ਵਿੱਚ ਨਵੇਂ ਮਸਲੇ ਖੜੇ ਹੋ ਰਹੇ ਨੇ, ਉਹਨਾਂ ਨੂੰ ਸਿੱਖ ਕਿਵੇਂ ਐਡਰੈਸ ਕਰਦੇ ਆ, ਇਹਦੇ ਤੇ ਵੀ ਜਿਹੜਾ ਚਿੰਤਨ ਆ ਉਹ ਸਿੱਖ ਕਮਿਊਨਿਟੀ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਇਸ ਮਸਲੇ ਦੇ ਬਾਰੇ ਹੋਰ ਜਿਹੜੇ ਅੱਗੇ ਜੋ ਵੀ ਪ੍ਰੋਵੀਜ਼ਨਸ ਆਉਣਗੇ ਜਾਂ ਜੋ ਵੀ ਵਿਚਾਰ ਆਉਣਗੇ, ਉਹ ਵੀ ਅਸੀਂ ਵੱਖੋ ਵੱਖ ਤਰੀਕਿਆਂ ਦੇ ਰਾਹੀਂ TV 84 ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਮੁੱਦੇ ਦੇ ਨਾਲ, ਨਵੇਂ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।